ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਇੱਕ ਹੋਰ ਕੇਸ ਵਿੱਚ ਵੀ ਬਰੀ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਵੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਪੁਲਿਸ ਵੱਲੋਂ ਨਾਮਜ਼ਦ ਗਵਾਹ ਦੀ ਮੌਤ ਹੋ ਗਈ ਹੈ। ਇਸ ਕਾਰਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਹਵਾਰਾ ਖਿਲਾਫ 2005 ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਰੱਖਣ ਦਾ ਕੇਸ ਦਰਜ ਕੀਤਾ ਗਿਆ ਸੀ। ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ। ਹਵਾਰਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਪੁਲਿਸ ਨੇ 11 ਜੁਲਾਈ 2005 ਨੂੰ ਉਹਨਾਂ ਦੇ ਸਾਥੀ ਸਮੀਰ ਮੱਲਾ ਉਰਫ ਟੋਨੀ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਸਮੇਂ ਦੋਵਾਂ ਕੋਲੋਂ RDX ਬਰਾਮਦ ਕੀਤਾ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਤੇ CRPC ਦੀ ਧਾਰਾ 268 ਲਗਾਈ ਗਈ ਸੀ। ਇਸ ਤਹਿਤ ਮੁਲਜ਼ਮ ਨੂੰ ਜੇਲ੍ਹ ਤੋਂ ਬਾਹਰ ਲੈ ਜਾਣ ਅਤੇ ਅਦਾਲਤ ਵਿੱਚ ਪੇਸ਼ ਕਰਨ ਤੇ ਪਾਬੰਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਕਮਲਦੀਪ ਸਿੰਘ ਸਿੱਧੂ ਨੇ ਕਿਹਾ ਕਿ CRPC ਦੀ ਧਾਰਾ 268 ਤਹਿਤ ਕਿਸੇ ਵੀ ਸਰਕਾਰ ਕੋਲ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਰੋਕਣ ਦਾ ਅਧਿਕਾਰ ਹੈ। ਦੱਸ ਦਈਏ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਪਹਿਲਾਂ ਵੀ ਇੱਕ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਚੁੱਕੀ ਹੈ। 22 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਸੈਕਟਰ 36 ਵਿੱਚ ਦਰਜ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਅੱਜ ਬਹੁਤ ਖੁਸ਼ੀ ਦੀ ਗੱਲ ਹੈ। ਅੱਜ 1 ਦਸੰਬਰ 2023 ਨੂੰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਹੋਰ ਕੇਸ ਚੰਡੀਗੜ੍ਹ ਦਾ FIR ਨੰਬਰ 271/2005 ਜੋ ਕਿ 11 ਜੁਲਾਈ 2005 ਨੂੰ ਸੈਕਸ਼ਨ 120 121 121 122 153 25 ਆਰਮਜ਼ ਐਕਟ ਦੇ ਵਿੱਚ ਥਾਣਾ ਸੈਕਟਰ 17 ਸੈਂਟਰਲ ਚੰਡੀਗੜ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਏ ਨੇਮ ਸਮੀਰ ਮੱਲਾ ਏਲੀਅਸ ਟੋਨੀ ਜੋਗਾਦਾਸ ਏਲੀਅਸ ਜੋਗਾ ਤੇ ਜੋਗਿੰਦਰ ਸਿੰਘ ਏਲੀਅਸ ਜਿੰਦੇ ਦੇ ਖਿਲਾਫ ਦਰਜ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ ਦੀ ਇਸ ਕੇਸ ਦੇ ਵਿੱਚ ਅਰੈਸਟ 20 ਜੁਲਾਈ 2005 ਨੂੰ ਪਾ ਦਿੱਤੀ ਗਈ ਸੀ ਤੇ 27/5/2010 ਨੂੰ ਲਲਿਤ ਬਤਰਾ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਵੱਲੋਂ ਸਮੀਰ ਜੋਗਾਦਾਸ ਤੇ ਜੋਗਿੰਦਰ ਸਿੰਘ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਇਸ ਕੇਸ ਦਾ ਇਹ ਸੀ ਕਿ ਫੁੱਟਬਾਲ ਸਟੇਡੀਅਮ ਸੈਕਟਰ 17 ਦੇ ਵਿੱਚ ਸਮੀਰ ਮੱਲਾ ਤੇ ਜੋਗਾਦਾਸ ਦੀ ਅਰੈਸਟ ਪਾਈ ਗਈ ਸੀ, ਜਿਸ 'ਚ 9mm ਦਾ ਇੱਕ ਪਿਸਟਲ ਤੇ 30 ਬੋਰ ਦਾ ਇੱਕ ਪਿਸਟਲ ਜਿਹੜਾ ਇਹਦੇ ਤੇ ਪਾਇਆ ਗਿਆ ਸੀਗਾ ਇਸ ਕੇਸ ਦੇ ਵਿੱਚ, ਤੇ ਜੋਗਿੰਦਰ ਸਿੰਘ ਨੂੰ ਬਾਅਦ 'ਚ ਨੋਮੀਨੇਟ ਕੀਤਾ ਤੇ ਇਹ ਕੇਸ ਉਹਨਾਂ ਦਾ ਬਰੀ ਹੋ ਗਿਆ। ਭਾਈ ਜਗਤਾਰ ਸਿੰਘ ਹਵਾਰਾ ਤੇ 268 ਲੱਗੀ ਹੋਣ ਕਰਕੇ ਜਿਹੜਾ ਇਹ ਕੇਸ ਉਹਨਾਂ ਦਾ ਨਹੀਂ ਚੱਲ ਸਕਿਆ ਤੇ ਉਹ ਬਾਅਦ ਦੇ ਵਿੱਚ ਜਦੋਂ 2017-18 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੇ ਦਾਸ ਦੀ ਇਹਨਾਂ ਕੇਸਾਂ ਦੀ ਪੈਰਵਾਈ ਦੀ ਡਿਊਟੀ ਲਗਾਈ ਸੀ ਤਾਂ ਇਹਨਾਂ ਕੇਸਾਂ ਦੀ ਜਿਹੜੀ ਹੈਗੀ ਹੈ FIR ਤੱਕ ਵੀ ਜਿਹੜੀ ਮਿਲੀ ਨਹੀਂ ਸੀ। RTI ਐਕਟ ਦੇ ਤਹਿਤ ਜਿਹੜੀ FIR ਲਈ ਗਈ 2020 ਦੇ ਵਿੱਚ ਫਿਰ ਮਿਲੀ FIR ਬੇਲ ਫਾਈਲ ਕੀਤੀ 11 ਜਨਵਰੀ 2021 ਨੂੰ। 19 ਜਨਵਰੀ 2021 ਨੂੰ ਬੇਲ ਜੱਜ ਰਾਜੀਵ ਗੋਇਲ ਨੇ ਡਿਸਮਿਸ ਕੀਤੀ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਕੇਸ ਨੂੰ ਚਲਾਉਣ ਦੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ। ਅਸੀਂ ਉਸ ਬੇਲ ਦੇ ਲਈ ਹਾਈ ਕੋਰਟ ਦੇ ਵਿੱਚ ਗਏ ਜਿੱਥੇ 30/4/2021 ਨੂੰ ਜਸਟਿਸ ਅਲਕਾ ਸਰੀਨ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਇਸ ਕੇਸ ਦੀ ਜਿਹੜੀ ਆ ਉਹ ਬੇਲ ਰਿਜੈਕਟ ਕੀਤੀ। ਅਸੀਂ ਫਿਰ ਉਸ ਕੇਸ ਦੀ ਬੇਲ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਏ। ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਹਿੰਮਤ ਗੁਪਤਾ ਦੇ ਬੈਂਚ ਨੇ SLP ਭਾਈ ਜਗਤਾਰ ਸਿੰਘ ਹਵਾਰਾ ਦੀ 23/7/2021 ਨੂੰ ਡਿਸਮਿਸ ਕਰ ਦਿੱਤੀ। ਇਨ ਦੀ ਮੀਨ ਟਾਈਮ ਜਿਹੜਾ ਕੇਸ ਸੀ ਉਹ ਇਨੀਸ਼ੀਏਟ ਹੋ ਚੁੱਕਿਆ ਸੀਗਾ ਤੇ ਉਸ ਕੇਸ ਦੇ ਵਿੱਚ ਜਦੋਂ ਕੇਸ ਫਿਰ ਚਾਰਜ ਲੱਗ ਗਿਆ 11/8/2023 ਤੋਂ 2023 ਦੇ ਵਿੱਚ ਸੀਨੀਅਰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਤੇ ਸਾਡੇ ਵੀਰ ਐਡਵੋਕੇਟ ਦਲਸ਼ੇਰ ਸਿੰਘ ਜੰਡਿਆਲਾ ਨੇ ਇਸ ਕੇਸ ਦੀ ਪੈਰਵਾਈ ਪੂਰੀ ਕੀਤੀ ਤੇ ਸਿਰੇ ਨਿਭਾਇਆ ਤੇ ਅੱਜ 1 ਦਸੰਬਰ 2023 ਨੂੰ ਇਹ ਕੇਸ ਜਿਹੜਾ ਬਰੀ ਹੋ ਗਿਆ।